ਪੰਜਾਬੀ ਰੇਡੀਓ ਜੁਆਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਬੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਤਨਾਮ ਸਿੰਘ, ਸ਼ੇਰਗਿੱਲ ਸਰਮਾ, ਗੁਰਦੀਪ ਸਿੰਘ ਵਰਦੀ, ਗਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਚਰਨਜੀਤ ਸਿੰਘ ਬਟਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਵਿੰਦਰ ਬਸਰਾ ਬੇਕਰਸਫੀਲਡ, ਟਰਕੀਆਣਾ ਇਮੀਗ੍ਰੇਸ਼ਨ ਲਾਪਰਮ 4159905003। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਕੇਂਦਰੀ ਮੰਤਰੀ ਦੀ ਬਰਖਾਸਤੀ ਦੀ, ਜਿਹੜੀ ਹੁਣ ਦਬਾਅ ਬਹੁਤ ਆ ਕਿ ਜ਼ੋਰ ਫੜ ਰਹੀ ਹੈ ਮੰਗ। ਐਕਚੁਅਲੀ ਜਿਹੜਾ ਅਜੇ ਮਿਸ਼ਰਾ ਟੈਨੀ ਆ, ਉਹਨੇ ਜਦੋਂ ਲਖੀਮਪੁਰ ਖੀਰੀ ਵਾਲਾ ਹਾਦਸਾ ਵਾਪਰਿਆ ਜੀ, ਉਦੋਂ ਕੁਝ ਦਿਨ ਪਹਿਲਾਂ ਉਹਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਹਦੇ ਵਿੱਚ ਉਹ ਇਹ ਗੱਲ ਕਹਿੰਦਾ ਸੀਗਾ ਕਿ ਤੁਹਾਨੂੰ ਪਤਾ ਨਹੀਂ ਹੈ ਕਿ ਮੈਂ ਮੰਤਰੀ ਤੇ ਵਿਧਾਇਕ ਤੋਂ ਪਹਿਲਾਂ ਕੀ ਸੀ। ਇਹ ਉਦੋਂ ਬੜਾ ਚਰਚਾ ਹੋਇਆ ਸੀਗਾ, ਤੇ ਹੁਣ ਵੈਸੇ ਬਹੁਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਕੀ ਸੀਗਾ। ਜਦੋਂ ਉਹਦੇ ਮੁੰਡੇ ਨੂੰ ਧਰਿਆ ਗਿਆ ਜੀ ਲਖੀਮਪੁਰ ਖੀਰੀ ਵਾਲੇ ਮਾਮਲੇ ਦੇ ਵਿੱਚ, ਉਦੋਂ ਵੀ ਬਹੁਤ ਗੱਲਾਂ ਉਹ ਕਰਦਾ ਸੀਗਾ ਕਿ ਜੇ ਉਹਦਾ ਕੋਈ ਸਬੂਤ ਸਾਹਮਣੇ ਆ ਜੇ ਤਾਂ ਮੈਂ ਸਿਆਸਤ ਛੱਡ ਦੂੰ। ਸਿਆਸਤ ਕਿਹਨੇ ਛੱਡਣੀ ਸੀ, ਅਹੁਦਾ ਕਿਹਨੇ ਛੱਡਣਾ ਸੀ, ਨਹੀਂ ਛੱਡਿਆ। ਸਿੱਟ ਨੇ ਜਿਹੜੀ ਰਿਪੋਰਟ ਦਿੱਤੀ ਉਦੋਂ ਬਾਅਦ ਬੁਖਲਾ ਗਿਆ ਅਜੇ ਮਿਸ਼ਰਾ ਟੈਨੀ। ਇਹ ਬੁਖਲਾਹਟ ਹੀ ਸੀਗੀ ਕਿ ਉਹਨੇ ਕੱਲ ਪੱਤਰਕਾਰ ਤੇ ਹਮਲਾ ਕਰ ਦਿੱਤਾ ਇੱਕ, ਤੇ ਉਹਨੂੰ ਗੰਦੇ ਲੋਕ ਕਿਹਾ ਪੱਤਰਕਾਰਾਂ ਨੂੰ, ਤੇ ਉਹ ਮਗਰ ਭੱਜਿਆ ਉਹਨੂੰ ਮਾਰਨ ਦੇ ਵਾਸਤੇ। ਇਹੋ ਜਿਹੇ ਇਸ ਲੈਵਲ ਤੱਕ ਕੋਟ ਪੈਂਟ ਪਾ ਕੇ ਇੱਕ ਕੇਂਦਰ ਦਾ ਮਿਨਿਸਟਰ ਇਸ ਪੱਧਰ ਦੇ ਉੱਤੇ ਉਤਰ ਰਿਹਾ, ਤੇ ਸੋਚਿਆ ਜਾ ਸਕਦਾ ਕਿ ਉਹਦੀ ਅਕਲ ਦਾ ਪੱਧਰ ਕਿੰਨਾ ਕੁ ਹੋਊਗਾ। ਜਦੋਂ ਉਹਨੇ ਇਹ ਕੀਤੀ ਆ ਬਦਸਲੂਕੀ, ਤਾਂ ਉਸ ਵੇਲੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਦੋਨੋਂ ਜਗ੍ਹਾ ਦੇ ਉੱਤੇ SIT ਦੀ ਰਿਪੋਰਟ ਨੂੰ ਲੈ ਕੇ ਵਿਰੋਧੀ ਧਿਰਾਂ ਟੈਨੀ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਸੀਗੀਆਂ। ਬਜਾਏ ਇਹਦੇ ਕਿ ਇਸ ਚੀਜ਼ ਨੂੰ ਠੱਲ ਪਾਉਣ ਦੇ ਕੋਈ ਯਤਨ ਕੀਤੇ ਜਾਂਦੇ, ਉਹਨੇ ਇਹ ਨਵਾਂ ਜਿਹੜਾ ਉਹ ਕਾਰਾ ਵਰਤਾ ਦਿੱਤਾ ਕਿ ਲਖੀਮਪੁਰ ਖੀਰੀ ਦੇ ਵਿੱਚ, ਜਿੱਥੋਂ ਉਹ ਹੈਗਾ ਜੀ ਸੰਸਦ ਮੈਂਬਰ ਆ। ਕਾਂਗਰਸ ਨੇ ਇੱਕ ਤਿੱਖਾ ਹਮਲਾ ਬੋਲਦਿਆਂ ਹੋਇਆ ਇਹਦੇ ਅਸਤੀਫੇ ਦੀ ਮੰਗ ਕੀਤੀ ਆ, ਤੇ ਇਹ ਕਿਹਾ ਕਿ ਲਖੀਮਪੁਰ ਹਿੰਸਾ ਮਾਮਲੇ ਦੇ ਉੱਤੇ ਸੰਸਦ ਦੇ ਵਿੱਚ ਚਰਚਾ ਯਕੀਨੀ ਬਣਾਈ ਜਾਵੇ, ਪਰ ਸਰਕਾਰ ਇਹਨੂੰ ਮਨਜ਼ੂਰ ਨਹੀਂ ਕਰ ਰਹੀ। ਇਹਨੂੰ ਗਿਣੀ ਮਿੱਥੀ ਸਾਜ਼ਿਸ਼ ਕਾਂਗਰਸ ਨੇ ਆਖਿਆ। ਵੈਸੇ ਇਹ ਗਿਣੀ ਮਿੱਥੀ ਸਾਜ਼ਿਸ਼ ਹੁਣ SIT ਨੇ ਵੀ ਕਹਿ ਦਿੱਤੀ ਹੋਈ ਆ ਆਪਣੀ ਰਿਪੋਰਟ ਦੇ ਵਿੱਚ। ਜਦੋਂ ਇਹ ਲਖੀਮਪੁਰ ਖੀਰੀ ਵਾਲੀ ਘਟਨਾ ਵਾਪਰੀ ਹੈ, ਤੇ ਅਜੇ ਮਿਸ਼ਰਾ ਟੈਨੀ ਨੂੰ ਉੱਥੋਂ ਵਾਪਸ ਸੱਦਿਆ ਗਿਆ ਦਿੱਲੀ। ਦਿੱਲੀ ਸੱਦ ਕੇ ਕੀ ਆਖਿਆ ਗਿਆ, ਉਹਨੂੰ ਥਾਪੜਾ ਦਿੱਤਾ ਗਿਆ, ਬਹੁਤ ਚੰਗਾ ਕਰ ਰਿਹਾ, ਇਸੇ ਤਰੀਕੇ ਦੇ ਨਾਲ ਪੱਤਰਕਾਰਾਂ ਦੇ ਮਗਰ ਲੱਗਿਆ ਰਿਹਾ, ਜਾਂ ਫਿਰ ਉਹਨੂੰ ਕੰਟਰੋਲ ਦੇ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਇਹਦਾ ਕੋਈ ਡਿਟੇਲ ਤਾਂ ਨਹੀਂ ਮਿਲੀ, ਪਰ ਇਸ ਵੇਲੇ ਕੇਂਦਰ ਦੀ ਸਰਕਾਰ ਭਾਰੀ ਦਬਾਅ ਦੇ ਹੇਠ ਹੈ ਅਜੇ ਮਿਸ਼ਰਾ ਟੈਨੀ ਦੇ ਵਰਤਾਰੇ ਨੂੰ ਲੈ ਕੇ, SIT ਦੀ ਰਿਪੋਰਟ ਨੂੰ ਲੈ ਕੇ। ਜੀ, ਤੇ ਅਗਲੇ ਗੱਲ ਕਰਦੇ ਹਾਂ ਪੰਜਾਬ ਕਾਂਗਰਸ ਦੀ। ਦੇਖ ਲਓ ਵੀ ਕਿੰਨਾ ਕੁਛ ਇਹਦੇ ਵਿੱਚ ਹੋ ਰਿਹਾ ਆ, ਪਰ ਕੋਸ਼ਿਸ਼ ਕਰ ਰਹੇ ਇਕਜੁੱਟਤਾ ਵਿਖਾਉਣ ਦੀ। ਦੇਖੋ, ਜਿਹੜੀਆਂ ਕਮੇਟੀਆਂ ਕਾਂਗਰਸ ਨੇ ਬਣਾਈਆਂ ਨੇ, ਉਹਦੇ ਵਿੱਚ ਉਹਨੇ ਯਤਨ ਕੀਤਾ ਇੱਕ ਤਾਂ ਜਿਹੜੀ ਲੀਡਰਸ਼ਿਪ ਹੈ ਉਹਨੂੰ ਸਾਰੀ ਨੂੰ ਇਕੱਠਿਆਂ ਕੀਤਾ ਜਾ ਸਕੇ ਤੇ ਉਹਨੂੰ ਜਗ੍ਹਾ ਦਿੱਤੀ ਜਾ ਸਕੇ। ਪਰ ਇਉਂ ਲੱਗਦਾ ਇਹ ਕਮੇਟੀਆਂ ਹੀ ਕਾਂਗਰਸ ਦੇ ਵਾਸਤੇ ਮੁਸ਼ਕਲ ਖੜੀ ਕਰਨਗੀਆਂ, ਕਿਉਂਕਿ ਜਿਹੜੇ ਇਹਨਾਂ ਕਮੇਟੀਆਂ ਦੇ ਵਿੱਚ ਬੈਠੇ
ਲੋਕ ਨੇ, ਇੱਕ ਪੂਰਬ ਵੱਲ ਨੂੰ ਜਾਂਦਾ, ਦੂਜਾ ਉੱਤਰ ਵੱਲ ਨੂੰ ਜਾਂਦਾ। ਇਹ ਕਮੇਟੀਆਂ ਹੁਣ ਮੀਟਿੰਗਾਂ ਕਰਕੇ ਦੱਸਣ ਦੇ ਯਤਨ ਕੀਤੇ ਜਾ ਰਹੇ ਆ ਕਿ ਨਹੀਂ, ਐਡੀ ਕੋਈ ਗੱਲ ਨਹੀਂ, ਸਭ ਕੁਝ ਠੀਕ ਠਾਕ ਆ ਅੰਦਰ, ਦੱਸਣ ਦੇ ਯਤਨ ਕੀਤੇ ਜਾ ਰਹੇ ਆ। ਹੈ ਨਹੀਂ। ਜਿਹੜੀ ਕਮੇਟੀ ਦੀ ਮੀਟਿੰਗ ਰੱਖੀ ਗਈ, ਇਹ ਰੱਖੀ ਗਈ ਸੁਨੀਲ ਜਾਖੜ ਹੋਰਾਂ ਦੀ ਅਗਵਾਈ ਦੇ ਵਿੱਚ, ਤੇ ਫੋਟੋਆਂ ਖਿਚਵਾਈਆਂ ਗਈਆਂ। ਇਹ ਦੱਸਣ ਦੇ ਯਤਨ ਕੀਤੇ ਗਏ ਜੀ, ਦੇਖੋ ਸੁਨੀਲ ਜਾਖੜ ਹੋਰਾਂ ਨੇ ਮੀਟਿੰਗ ਸੱਦੀ, ਉਹਨਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ, ਤੇ ਅੱਗੋਂ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੁਰੀ ਸਾਹਮਣੇ ਬੈਠੇ, ਚਰਨਜੀਤ ਸਿੰਘ ਚੰਨੀ ਹੁਰੀ ਬੈਠੇ, ਪੰਜਾਬ ਮਾਮਲਿਆਂ ਦੇ ਇੰਚਾਰਜ ਬੈਠੇ, ਫੋਟੋਆਂ ਖਿਚਾ ਕੇ ਬਾਹਰ ਜਿਹੜੀਆਂ ਖਿਚਵਾਈਆਂ ਗਈਆਂ। ਪਰ ਜੇ ਫੋਟੋਆਂ ਤੋਂ ਬਿਨਾਂ ਦੇਖੀਏ ਤਾਂ ਇੱਕ ਦੂਜੇ ਦੇ ਪ੍ਰਤੀ ਅੱਖਾਂ ਜਿਹੜੀਆਂ ਸੀ ਉਹ ਚੜੀਆਂ ਰਹੀਆਂ। ਖਾਸ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਇੱਕ ਦੂਜੇ ਦੇ ਨਾਲ ਖਫਾ ਨਜ਼ਰ ਆਏ। ਜਿਹੜੀ ਮੀਟਿੰਗ ਸੀ ਉਹ ਚੋਣ ਮੁਹਿੰਮ ਨੂੰ ਭਖਾਉਣ ਦੇ ਵਾਸਤੇ ਸੱਦੀ ਗਈ ਸੀਗੀ। ਇਹ ਵੀ ਜਦੋਂ ਪਤਾ ਲੱਗਿਆ ਕਿ ਜਦੋਂ ਇਸ ਮੀਟਿੰਗ ਦੇ ਵਿੱਚ ਇਹ ਗੱਲ ਆਖੀ ਗਈ ਕਿ ਜਿਹੜੀ ਇਹਨੂੰ ਨਿੱਜੀ ਤੌਰ ਦੇ ਉੱਤੇ ਨਾ ਅੱਗੇ ਵਧਾਇਆ ਜਾਵੇ, ਪਾਰਟੀ ਦੀ ਵਿਚਾਰਧਾਰਾ ਨੂੰ ਅੱਗੇ ਤੋਰਿਆ ਜਾਵੇ, ਇਸ ਗੱਲ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੁਰੀ ਭੜਕ ਗਏ। ਜਦੋਂ ਬੈਠਕ ਦੇ ਵਿੱਚ ਦਲਿਤ ਚਿਹਰੇ ਨੂੰ ਅੱਗੇ ਰੱਖਣ ਦੀ ਗੱਲ ਚੱਲੀ ਤਾਂ ਨਵਜੋਤ ਸਿੰਘ ਸਿੱਧੂ ਨੇ ਇਹ ਕਹਿਤਾ ਕਿ ਉਹਨਾਂ ਨੂੰ ਇਹ ਤੇ ਕੋਈ ਇਤਰਾਜ਼ ਨਹੀਂ, ਪਰ ਤਲਖੀ ਦੇ ਵਿੱਚ ਇਹ ਵੀ ਕਹਿਤਾ ਕਿ ਇੱਥੋਂ ਹੀ ਵੋਟਾਂ ਲੱਭ ਲਿਓ। ਫਿਰ ਇਹ ਵੀ ਹੈ ਕਿ ਪਾਰਟੀ ਪ੍ਰਧਾਨ ਨੇ 3 ਇਤਰਾਜ਼ ਖੜੇ ਕੀਤੇ। ਇੱਕ ਇਹ ਕਿ ਮੁੱਖ ਮੰਤਰੀ ਹਰ ਪਾਸੇ ਇਕੱਲੇ ਚਲੇ ਜਾਂਦੇ ਆ। ਦੂਜਾ, ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ, ਉਹ ਆਪਣੀ ਹੀ ਤਸਵੀਰ ਚੁਫੇਰੇ ਚਮਕਾ ਰਹੇ ਆ। ਤੀਜਾ ਇਹ ਕਿ ਮੁੱਖ ਮੰਤਰੀ ਇਕੱਲੇ ਸਾਰੇ ਫੈਸਲੇ ਲੈ ਰਹੇ ਆ। ਮੀਟਿੰਗ ਦੇ ਵਿੱਚ ਚੋਣ ਮੁਹਿੰਮ ਦੀ ਰੂਪਰੇਖਾ ਦੇ ਬਾਰੇ ਵੀ ਗੱਲ ਤੁਰੀ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਇਹ ਕਹਿਤਾ ਕਿ ਚੋਣ ਮੁਹਿੰਮ ਵਿੱਢ ਤਾਂ ਰੱਖੀ ਹੈ ਤੁਸੀਂ, ਸਾਡੀ ਫਿਰ ਕੀ ਲੋੜ ਹੈ। ਮੁੱਖ ਮੰਤਰੀ ਚੰਨੀ ਮੀਟਿੰਗ ਦੇ ਵਿੱਚ ਥੋੜਾ ਲੇਟ ਆਏ, ਜ਼ਿਆਦਾ ਸਮਾਂ ਚੁੱਪ ਰਹੇ। ਮੁੱਖ ਮੰਤਰੀ ਚੰਨੀ ਨੇ ਮੀਟਿੰਗ 'ਚ ਇੰਨਾ ਕਿਹਾ ਕਿ ਜੋ ਹਾਈ ਕਮਾਨ ਤੇ ਚੋਣ ਪ੍ਰਚਾਰ ਕਮੇਟੀ ਦੀ ਸਹਿਮਤੀ ਬਣੂਗੀ ਉਹ ਪ੍ਰਵਾਨ ਹੋਊਗੀ। ਜਿਹੜੇ ਨਵੇਂ ਐਲਾਨੇ ਜਥੇਬੰਦਕ ਢਾਂਚੇ ਦੇ ਵਿੱਚ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਅਹੁਦੇ ਦਿੱਤੇ ਗਏ, ਉਹਦਾ ਮਾਮਲਾ ਵੀ ਉੱਠਿਆ। ਇਹ ਵੀ ਇਸ ਮੀਟਿੰਗ ਦੇ ਵਿੱਚ ਗੱਲ ਉੱਠੀ ਕਿ ਵਰਕਰ ਤਾਂ ਪਹਿਲਾਂ ਹੀ ਟੁੱਟੇ ਪਏ ਆ, ਵਰਕਰਾਂ ਨੂੰ ਹੁਲਾਰਾ ਦੇਣ ਦੇ ਵਾਸਤੇ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਅਹੁਦਿਆਂ ਦੇ ਵਿੱਚ ਫੇਰ ਬਦਲ ਕੀਤੀ ਜਾਵੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਸ ਮਾਮਲੇ ਦੇ ਉੱਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਦਿੱਤੇ ਅਹੁਦੇ ਤੇ ਬਾਕੀਆਂ ਨੂੰ ਦਿੱਤੀਆਂ ਚੇਅਰਮੈਨੀਆਂ ਤੇ ਉਂਗਲ ਉਠਾਈ। ਮੀਟਿੰਗ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਸੰਗਠਿਤ ਹੋ ਰਹੀ ਹੈ ਤੇ ਪਾਰਟੀ ਦੇ ਅਸਲ ਵਰਕਰ ਜਿਹੜੇ ਨੇ ਉਹਨਾਂ ਨੂੰ ਚੇਅਰਮੈਨੀਆਂ ਦਿੱਤੀਆਂ ਜਾਣ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਮੀਟਿੰਗ ਦੇ ਵਿੱਚ ਚੋਣ ਰਣਨੀਤੀ ਦਾ ਖਾਕਾ ਤਿਆਰ ਕਰਨ ਲਈ ਮਸ਼ਵਰੇ ਸਾਂਝੇ ਕੀਤੇ। ਮਸ਼ਵਰੇ ਕਿਹੋ ਜਿਹੇ ਸੀਗੇ ਉਹ ਤੁਹਾਨੂੰ ਦੱਸ ਹੀ ਦਿੱਤੇ। ਇਹ ਤਿੰਨੋਂ ਆਗੂ ਪਹਿਲੀ ਵਾਰੀ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋਏ, ਔਰ ਜਿਹੜੇ ਇਕੱਠੇ ਕਿਸ ਤਰੀਕੇ ਦੇ ਨਾਲ ਕੀਤੇ ਗਏ ਉਹ ਹਾਈ ਕਮਾਂਡ ਦੀ ਡੰਡੇ ਦੇ ਨਾਲ ਕੀਤੇ ਗਏ। ਹੁਣ ਡੰਡੇ ਦੇ ਨਾਲ ਕਾਂਗਰਸੀਆਂ ਨੂੰ ਤੋਰਿਆ ਕਿਵੇਂ ਜਾਊਗਾ, ਇਹ ਵੱਡਾ ਸਵਾਲ ਹੈ। ਜਿਹੜੇ ਅਹੁਦਿਆਂ ਦੇ ਉੱਤੇ ਇਹ ਬਿਠਾ ਦਿੱਤੇ ਗਏ ਆ, ਜਿਹੜੀਆਂ ਕਮੇਟੀਆਂ ਬਣਾਈਆਂ ਨੇ, ਇਹ ਤੁਸੀਂ ਦੇਖਣਾ ਇਹੀ ਕਮੇਟੀਆਂ ਕਾਂਗਰਸ ਦੇ ਵਾਸਤੇ ਮੁਸ਼ਕਲ ਖੜੀ ਕਰਨਗੀਆਂ। ਜੀ ਜੀ ਬਿਲਕੁਲ, ਵਿੱਚੋਂ ਤਾਂ ਖੱਖੜੀਆਂ ਕਰੇਲੇ ਆ, ਬਾਹਰੋਂ ਹੀ ਸ਼ੋਅ ਕਰਦੇ ਕਿ ਅਸੀਂ ਇਸ ਤਰ੍ਹਾਂ ਹੈਗੇ ਆ। ਬਾਕੀ ਨਸ਼ਿਆਂ ਦੀ ਜੇ ਗੱਲ ਲਈਏ, ਕਿੰਨੇ ਸਾਲਾਂ ਤੋਂ ਸਾਨੂੰ ਸੁਣਦਿਆਂ ਨੂੰ ਹੋ ਗਏ ਆ ਵੀ ਉਹ ਜਿਹੜੇ ਮਾਮਲੇ ਆ ਉਸੇ ਤਰ੍ਹਾਂ ਆ, ਜਿਹੜੇ ਸੀਨੀਅਰ ਪੁਲਿਸ ਅਫਸਰ ਆ ਉਹ ਵੀ ਹੱਥ ਖੜੇ ਕਰ ਰਹੇ। ਦੇਖੋ, ਇਦੋਂ ਵੱਧ ਮੈਂ ਸਮਝਦਾ ਕਿ ਮਾੜੇ ਹਾਲਾਤ ਕਿਸੇ ਸਰਕਾਰ ਦੇ ਨਹੀਂ ਹੋ ਸਕਦੇ ਕਿ ਉਹਦੇ ਲਾਏ ਹੋਏ ਅਫਸਰ ਉਹਦਾ ਹੁਕਮ ਮੰਨਣ ਤੋਂ ਬਾਗੀ ਹੋ ਜਾਣ। ਇਹਦੇ ਦੋ
ਗੱਲਾਂ ਨੇ ਇਹਦੇ ਵਿੱਚ। ਇੱਕ ਤਾਂ ਇਹ ਕਿ ਪੰਜਵਾਂ ਸਾਲ ਚੱਲ ਰਿਹਾ ਇਸ ਵੇਲੇ ਮੌਜੂਦਾ ਸਰਕਾਰ ਨੂੰ। 10 ਸਾਲ ਸੱਤਾ ਹੰਢਾ ਕੇ ਗਏ ਲੋਕਾਂ ਦਾ ਗਲਬਾ ਅੱਜ ਵੀ ਪੁਲਿਸ ਦੇ ਉੱਤੇ ਹੈਗਾ। ਦੂਜਾ ਇਹ ਕਿ ਕੀ ਗ੍ਰਹਿ ਮੰਤਰਾਲਾ ਕਮਜ਼ੋਰ ਨਹੀਂ ਹੋ ਗਿਆ ਇਹਦੇ ਨਾਲ? ਪਹਿਲਾਂ ਵੀ ਮੈਂ ਗੱਲ ਕੀਤੀ ਸੀ ਇੱਕ ਦਿਨ ਕਿ ਜਦੋਂ ਗ੍ਰਹਿ ਮੰਤਰੀ ਕਿਸੇ ਨਾਕੇ ਦੇ ਉੱਤੇ ਖੜੋ ਕੇ ਕਿਸੇ ASI ਨੂੰ ਸਸਪੈਂਡ ਕਰਦੇ ਆ ਤੇ ਉਹੀ ਹਾਸੋ ਹੀ ਨਹੀਂ ਗੱਲ ਲੱਗਦੀ ਹੈ। ਜਿਹੜੇ ਗ੍ਰਹਿ ਮੰਤਰੀ ਨੇ ਜਾਂ ਤਾਂ ਉਹ ਆਪਣੀ ਪਾਵਰ ਹੀ ਨਹੀਂ ਸਮਝ ਰਹੇ, ਉਹ ਤਾਂ ਕਿਸੇ SSP ਨੂੰ ਕਹਿਣ, DGP ਨੂੰ ਕਹਿਣ ਕਿ SSP ਨੂੰ ਉਹ ਆਖੇ ਕਿ ਫਲਾਣ ਨਾਕਿਆਂ ਦੇ ਉੱਤੇ ਪੁਲਿਸ ਵਾਲੇ ਲੱਭ ਨਹੀਂ ਰਹੇ। ਇਹ ਸਿਰਫ ਫੋਟੋਆਂ ਖਿਚਵਾਉਣ ਦੀ ਖਾਤਰ ਜਦੋਂ ਇਸ ਤਰ੍ਹਾਂ ਦੇ ਗੱਲਾਂ ਉਹ ਕਰ ਰਹੇ ਆ ਤੇ ਉਹਦੇ ਨਾਲ ਪਕੜ ਜਿਹੜੀ ਆ ਉਹ ਕਮਜ਼ੋਰ ਪੈਂਦੀ ਹੈ ਮੰਤਰਾਲੇ ਦੇ ਉੱਤੇ। ਜਿਹੜਾ SK ਅਸਥਾਨਾ, ਜਿਹੜੀ ਉਹਨੇ ਨੋਟ ਉਹਦਾ ਵਾਇਰਲ ਹੋਇਆ, ਉਸ ਨੋਟ ਦੀ ਵਜ੍ਹਾ ਕਰਕੇ ਸਰਕਾਰ ਦੀ ਮੁਕੰਮਲ ਕਿਰਕਰੀ ਹੋਈ ਹੈ, ਸਰਕਾਰ ਮੰਨੇ ਚਾਹੇ ਨਾ ਮੰਨੇ। ਹੁਣ ਕੱਲ ਕੀ ਹੋਇਆ, ਕੱਲ ਮੀਟਿੰਗਾਂ ਚੱਲਦੀਆਂ ਰਹੀਆਂ ਕਿ ਜਿਹੜਾ IG ਰੈਂਕ ਦਾ ਪੁਲਿਸ ਅਧਿਕਾਰੀ ਹੈ ਗੌਤਮ ਚੀਮਾ, ਉਹਨੂੰ ਤਰੱਕੀ ਦਿਓ ਕਿਉਂਕਿ ਉਹਦੀ ਤਰੱਕੀ ਰੁਕੀ ਹੋਈ ਸੀਗੀ ਔਰ ਉਹਨੂੰ ਤਰੱਕੀ ਦੇ ਕੇ ਐਡੀਸ਼ਨਲ DGP ਲਾਇਆ ਜਾਣਾ ਸੀ ਤੇ ਫਿਰ ਉਹਨੂੰ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਉੱਤੇ ਮੁਖੀ ਲਾਉਣਾ ਸੀ ਅਸਥਾਨਾ ਦੀ ਜਗ੍ਹਾ ਦੇ ਉੱਤੇ। ਸਾਰੀਆਂ ਤਿਆਰੀਆਂ ਹੋ ਗਈਆਂ, ਉਹਦੀ ਤਰੱਕੀ ਦੀ ਗੱਲ ਵੀ ਹੋ ਗਈ ਤੇ ਜਿਹੜਾ ਗੌਤਮ ਚੀਮਾ ਹੱਥ ਖੜੇ ਕਰ ਗਿਆ। ਉਹ ਕਹਿੰਦਾ ਜੀ ਮੈਂ ਨਹੀਂ ਇਸ ਮਾਮਲੇ ਦੇ ਉੱਤੇ ਕਾਰਵਾਈ ਕਰਦਾ। ਕਾਰਵਾਈ ਕਿਹਦੇ ਤੇ ਹੋਣੀ ਹੈ ਇਹ ਸਭ ਨੂੰ ਪਤਾ, ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕਾਰਵਾਈ ਹੋਣੀ ਹੈ। ਇਹ ਜਿਹੜੀ SIT ਦੀ ਰਿਪੋਰਟ ਆ ਉਹਦੇ ਮੁਤਾਬਕ, ਕਿਉਂਕਿ ਕਾਂਗਰਸ ਦੀ ਸਰਕਾਰ ਇਹ ਸਮਝਦੀ ਹੈ ਕਿ ਜੇ ਇਸ ਮਾਮਲੇ ਤੇ ਕਾਰਵਾਈ ਨਾ ਕੀਤੀ ਤੇ ਉਹ ਲੋਕਾਂ ਦੇ ਵਿੱਚ ਜਾਊਗੀ ਕਿਵੇਂ। ਬੇਅਦਬੀਆਂ ਵਾਲਾ ਮਾਮਲਾ ਜਿਹੜਾ ਉੱਥੇ ਹੀ ਖੜਾ, ਜਿਹੜਾ ਇਹ SIT ਜਿਹੜੀ STF ਵਾਲਾ ਮਾਮਲਾ ਰਿਪੋਰਟ ਵਾਲਾ ਉਹ ਵੀ ਉੱਥੇ ਹੀ ਖੜਾ। ਤਾਂ ਉਹ ਸਰਕਾਰ ਕਰੂਗੀ ਕੀ ਹੁਣ ਇਸ ਮਸਲੇ ਦੇ ਉੱਤੇ? ਬੜਾ ਵੱਡਾ ਸਵਾਲ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰੀ ਇਹ ਗੱਲ ਕਹਿੰਦੇ ਆ ਕਿ ਬੰਦ ਲਿਫਾਫਾ ਖੁੱਲ ਗਿਆ। ਬਿਊਰੋਕਰੇਟ ਹੋਵੇ ਜਾਂ ਕੋਈ ਰਾਜਨੀਤਿਕ ਬੰਦਾ, 10 ਦਿਨਾਂ ਦੇ ਵਿੱਚ ਵੱਡਾ ਐਕਸ਼ਨ ਲਵਾਂਗੇ। ਇਹ ਨਸ਼ਿਆਂ ਦੇ ਮਾਮਲੇ ਦੇ ਉੱਤੇ ਉਹ ਇਹ ਗੱਲ ਕਹਿ ਰਹੇ ਨੇ। ਡਰੱਗ ਵਾਲੇ ਮਾਮਲੇ ਦੇ ਉੱਤੇ ਕਿਉਂਕਿ ਵੱਡੇ ਸਵਾਲ ਸਰਕਾਰ ਦੇ ਉੱਤੇ ਖੜੇ ਹੋ ਰਹੇ, ਕਹਿੰਦੇ 10 ਦਿਨਾਂ ਦੇ ਵਿੱਚ ਨਤੀਜੇ ਸਾਹਮਣੇ ਆਉਣਗੇ। ਹੁਣ 10 ਦਿਨਾਂ ਦੇ ਵਿੱਚ ਨਤੀਜੇ ਕਿਵੇਂ ਸਾਹਮਣੇ ਆਉਣਗੇ ਇਹ ਵੱਡਾ ਸਵਾਲ ਹੈ। ਦੂਜਾ ਇਹ ਕਿ ਜਿਹੜੀ STF ਦੀ ਰਿਪੋਰਟ ਹੈ ਉਹ ਇਸ ਪੱਖੋਂ ਤਾਂ ਫਿਰ ਪੁਖਤਾ ਹੋ ਗਈ ਨਾ ਕਿ ਇਹ ਜਿਹੜੀ ਟ੍ਰਾਇੰਗਲ ਦੀ ਗੱਲ ਆਪਾਂ ਬਾਰ-ਬਾਰ ਕਰਦੇ ਆ ਕਿ ਇਹ ਟ੍ਰਾਇੰਗਲ ਆ, 3 ਨੁਕਰੀ। ਇਹਦੇ ਵਿੱਚ ਰਾਜਨੀਤਿਕ, ਇਹਦੇ ਵਿੱਚ ਪੁਲਿਸ ਦੀਆਂ ਕਾਲੀਆਂ ਭੇਡਾਂ ਤੇ ਜਿਹੜੇ ਸਮਗਲਰ ਉਹ ਸ਼ਾਮਲ ਨੇ। ਜੇ ਹੁਣ ਇਸ ਰਿਪੋਰਟ ਨੂੰ ਲਾਗੂ ਕਰਨ ਦੇ ਵਾਸਤੇ ਜਾਂ ਕਾਰਵਾਈ ਕਰਨ ਦੇ ਉੱਤੇ SK ਅਸਥਾਨਾ ਵਰਗਾ ਅਫਸਰ ਉਹ ਹਸਪਤਾਲ ਦਾਖਲ ਹੋ ਗਿਆ, ਗੌਤਮ ਚੀਮਾ ਜਿਹਦੀ ਤਰੱਕੀ ਵੀ ਰੁਕੀ ਹੋਈ ਸੀ ਉਹਦੀ ਤਰੱਕੀ ਵੀ ਸਰਕਾਰ ਕਰ ਰਹੀ ਆ, ਉਹ ਵੀ ਹੱਥ ਖੜੇ ਕਰ ਗਿਆ। ਇਹਨਾਂ 2 ਅਫਸਰਾਂ ਦੇ ਹੱਥ ਖੜੇ ਕਰਨ ਤੋਂ ਬਾਅਦ ਹੁਣ ਸਵਾਲ ਇਹ ਆ ਕਿ ਇਸ ਮਾਮਲੇ ਦੇ ਉੱਤੇ ਕਾਰਵਾਈ ਕੌਣ ਕਰੂਗਾ? ਕੈਪਟਨ ਅਮਰਿੰਦਰ ਸਿੰਘ ਦੇ ਬੀਜੇ ਹੋਏ ਕੰਡੇ ਇਹ ਮੌਜੂਦਾ ਸਰਕਾਰ ਚੁਗ ਸਕੂਗੀ? ਇਹ ਵੱਡਾ ਸਵਾਲ ਹੈ। ਕੈਪਟਨ ਅਮਰਿੰਦਰ ਸਿੰਘ ਅਜੇ ਵੀ ਦੂਜੇ ਪਾਸੇ ਇਹ ਕਹੀ ਜਾਂਦਾ ਕਰੋ ਕਾਰਵਾਈ। ਹੁਣ ਇਹਦਾ ਮਤਲਬ ਕੈਪਟਨ ਅਮਰਿੰਦਰ ਸਿੰਘ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿ ਮੈਂ ਵੀ ਐਸੇ ਦਬਾਅ ਕਰਕੇ ਕਾਰਵਾਈ ਨਹੀਂ ਕੀਤੀ। ਇਹ ਐਕਚੁਅਲੀ ਕੀ ਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਬਣੀ ਆ, ਜਦੋਂ ਵੀ ਕਿਤੇ ਕੋਈ ਵੀ ਸਰਕਾਰ ਬਣਦੀ ਹੈ ਤਾਂ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਪੁਲਿਸ ਮੁਖੀ ਬਦਲਦੀ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦਿਹਾੜੇ ਲੈ ਲਿਆ ਉਹੀ ਪੁਲਿਸ ਮੁਖੀ ਜਿਹਨੂੰ ਅਕਾਲੀ ਭਾਜਪਾ ਨੇ ਲਾਇਆ ਹੋਇਆ ਸੀ। ਇਹ ਸਾਰੀ ਕਹਾਣੀ ਉੱਥੋਂ ਖਰਾਬ ਹੋਣੀ ਸ਼ੁਰੂ ਹੋਈ ਆ। ਕੁਝ ਵੀ ਨਹੀਂ ਬਦਲਿਆ ਤੇ ਕੁਝ ਬਦਲਣ ਦੇ ਆਸਾਰ ਵੀ ਜ਼ਿਆਦਾ ਦਿਸਦੇ ਨਹੀਂ ਜਿਹੋ ਜਿਹੇ ਮੌਜੂਦਾ ਹਾਲਾਤ ਡਰੱਗ ਵਾਲੇ ਮਾਮਲੇ ਦੇ ਉੱਤੇ ਬਣ ਕੇ ਹੋਏ ਆ। ਜੀ ਬਿਲਕੁਲ। ਪਹਿਲੀਆਂ ਜਿਹੜੀਆਂ ਗਵਰਨਮੈਂਟਾਂ ਸੀ ਉਹਨਾਂ ਦੇ ਜਿਹੜੇ ਪਾਏ ਪੂਰ ਨੇ ਉਹ ਇਹਨਾਂ ਦੇ ਉੱਤੇ ਹੀ ਚੱਲ ਰਹੇ ਆ। ਤੇ ਸਰੋਤੇ ਤੁਸੀਂ ਇਸ ਪ੍ਰੋਗਰਾਮ ਨੂੰ YouTube ਤੇ Facebook ਤੇ ਵੀ ਸੁਣ ਸਕਦੇ ਆ। ਤੇ ਅਗਲੀ ਗੱਲ ਕਰਦੇ ਆ, ਪੰਜਾਬ ਦੇ ਵਿੱਚ ਅੱਧੀ ਦਰਜਨ ਟੋਲ ਪਲਾਜ਼ੇ ਆ ਤੇ ਧਰਨੇ ਜਾਰੀ ਆ, ਕੱਲ ਚੱਕ ਹੋਣੇ ਸੀ। ਐਕਚੁਅਲੀ ਇਹ ਜਿਹੜੇ
ਟੋਲ ਪਲਾਜ਼ਿਆਂ ਦੇ ਉੱਤੇ, ਕਿਉਂਕਿ ਕੁਝ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਇਹ ਐਲਾਨ ਕੀਤਾ ਕਿ ਜਿਹੜੇ ਟੋਲ ਨੇ ਰੇਟ ਉਹ ਵਧਾ ਦਿੱਤੇ ਆ, ਵੱਧ ਵੀ ਗਏ ਆ ਜੀ, 40% ਵੀ ਵੱਧ ਗਏ ਕੁਝ ਥਾਵਾਂ ਦੇ ਉੱਤੇ। ਤੇ ਕਿਸਾਨ ਜਥੇਬੰਦੀਆਂ ਦੇ ਇਹਨਾਂ ਆਗੂਆਂ ਦਾ ਇਹ ਕਹਿਣਾ ਹੈ ਕਿ ਇਹ ਟੋਲ ਜਿਹੜੇ ਪਹਿਲੇ ਰੇਟਾਂ ਦੇ ਉੱਤੇ ਲਏ ਜਾਣ। ਹਾਲਾਂਕਿ ਪੰਜਾਬ ਦੇ ਵਿੱਚ ਬਹੁਤੇ ਜਿਹੜੇ ਧਰਨੇ ਸੀ ਉਹ ਚੁੱਕੇ ਗਏ ਨੇ, ਪਰ ਕੋਈ ਅੱਧੇ ਇੱਕ ਦਰਜਨ ਇਸ ਤਰ੍ਹਾਂ ਦੇ ਹੈਗੇ ਨੇ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ 7 ਦੇ ਕਰੀਬ ਇਹ ਟੋਲ ਪਲਾਜ਼ੇ ਨੇ ਜਿਨ੍ਹਾਂ ਤੋਂ ਧਰਨੇ ਨਹੀਂ ਚੁੱਕੇ ਗਏ। ਜਿਹੜਾ ਮੇਨ ਟੋਲ ਪਲਾਜ਼ਾ, ਜਿਹੜਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ, ਸਭ ਤੋਂ ਵੱਡੀ ਕਮਾਈ ਵਾਲਾ, ਉਹ ਲਾਡੋਵਾਲ ਰੋਡ ਦੇ ਉੱਤੇ ਆ, ਸੂਬੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ। ਇੱਥੇ ਕੰਪਨੀ ਨੇ ਇਸ ਟੋਲ ਨੂੰ ਸ਼ੁਰੂ ਕਰਨ ਦਾ ਯਤਨ ਕੀਤਾ, ਪਰ ਕਿਸਾਨ ਵੱਡੀ ਗਿਣਤੀ ਦੇ ਵਿੱਚ ਉੱਥੇ ਇਕੱਠੇ ਹੋ ਗਏ। ਹਰਮੀਤ ਸਿੰਘ ਕਾਦੀਆਂ ਨੇ ਲਾਡੋਵਾਲ ਟੋਲ ਪਲਾਜ਼ੇ ਦੇ ਉੱਤੇ ਐਲਾਨ ਕੀਤਾ ਕਿ ਅਗਲੇ ਫੈਸਲੇ ਤੱਕ ਪੰਜਾਬ ਭਰ ਦੇ ਵਿੱਚ ਟੋਲ ਪਲਾਜ਼ੇ ਬੰਦ ਰਹਿਣਗੇ। ਉਹਨਾਂ ਨੇ ਇਹ ਕਿਹਾ ਕਿ ਕਈ ਟੋਲ ਪਲਾਜ਼ਿਆਂ ਤੇ ਪਰਚੀ ਦੇ ਰੇਟ ਦੁੱਗਣੇ ਕੀਤੇ ਗਏ ਆ, ਜਿਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਕਹਿ ਕੇ ਅਸੀਂ ਪਹਿਲਾਂ ਵੀ ਇਹਦੀ ਵਾਰਨਿੰਗ ਦਿੱਤੀ ਸੀ, ਇਹਦੇ ਬਾਵਜੂਦ ਇਹ ਟੋਲ ਪਲਾਜ਼ੇ ਮਹਿੰਗੇ ਕਰ ਦਿੱਤੇ ਗਏ। ਕੰਪਨੀਆਂ ਇਹ ਕਹਿੰਦੀਆਂ ਕਿ ਸਾਲ ਭਰ ਟੋਲ ਬੰਦ ਰਿਹਾ। ਹੁਣ ਸਾਲ ਭਰ ਜੇ ਟੋਲ ਬੰਦ ਰਿਹਾ, ਉਹਦਾ ਮਤਲਬ ਇਹ ਤਾਂ ਨਹੀਂ ਨਾ ਹੈਗਾ ਵੀ ਤੁਸੀਂ ਕੁਝ ਮਹੀਨਿਆਂ ਦੇ ਵਿੱਚ ਇਹ ਸਾਰੀ ਕਮਾਈ ਕਰ ਲਓ। ਔਰ ਦੂਜੀ ਗੱਲ ਇਹ ਕਿ ਜੇ ਉਹ ਕਮਾਈ ਕਰਨ ਦੇ ਵਾਸਤੇ ਖੋਲੇ ਗਏ ਨੇ ਤੇ ਇਹਦਾ ਮਤਲਬ ਇਹ ਆ ਕਿ ਅੱਗੋਂ ਇਹ ਘਟਣੇ ਨਹੀਂਗੇ ਰੇਟ, ਇਹ ਉਨੇ ਹੀ ਰੇਟ ਰਹਿਣਗੇ। ਤੋ ਇਸ ਕਰਕੇ ਇਹਨਾਂ ਨੇ ਇਹ ਕਿਹਾ ਕਿ ਅਸੀਂ ਅਜੇ ਟੋਲ ਪਲਾਜ਼ਿਆਂ ਤੋਂ ਇਹ ਚੁੱਕਣਾ ਨਹੀਂਗਾ। ਇਹਦੇ ਵਿੱਚ ਜਿਹੜੀ ਜਥੇਬੰਦੀ ਏਕਤਾ ਉਗਰਾਹਾਂ ਹੈ, ਉਹਨੇ ਇਹ ਟੋਲ ਪਲਾਜ਼ੇ ਅਜੇ ਨਾ ਛੱਡਣ ਦਾ ਫੈਸਲਾ ਕੀਤਾ। ਤੇ ਇਹ ਜਿਹੜਾ ਇੱਕ ਗਰੁੱਪ ਜਿਹੜਾ ਲਾਡੋਵਾਲ ਟੋਲ ਪਲਾਜ਼ੇ ਦੇ ਉੱਤੇ ਬੈਠਾ, ਉਹਨਾਂ ਨੇ ਇਹ ਨਹੀਂ ਟੋਲ ਪਲਾਜ਼ੇ ਅਜੇ ਤੱਕ ਛੱਡੇ। ਅਜੇ ਅੱਗੋਂ ਕੀ ਹੋਊਗਾ ਕੁਝ ਨਹੀਂ ਕਿਹਾ ਜਾ ਸਕਦਾ। ਜਿਹੜੀ ਉਗਰਾਹਾਂ ਹੈ ਉਹਨੇ ਇਹ ਕਿਹਾ ਕਿ ਲਹਿਰਾ ਟੋਲ ਪਲਾਜ਼ੇ ਦੇ ਉੱਤੇ ਪੱਕਾ ਮੋਰਚਾ ਜਾਰੀ ਰਹੂਗਾ। ਇਹ ਵੀ ਕਿਹਾ ਕਿ ਜਿੰਨੀ ਦੇਰ ਤੱਕ ਫੀਸਾਂ ਜਿਹੜੀਆਂ ਪਹਿਲੀਆਂ ਨਹੀਂ ਕੀਤੀਆਂ ਜਾਂਦੀਆਂ, ਉਨੀ ਦੇਰ ਤੱਕ ਉਹ ਇਹਨਾਂ ਟੋਲ ਪਲਾਜ਼ਿਆਂ ਤੋਂ ਨਹੀਂ ਹਿੱਲਣਗੇ। ਉਂਝ ਵੈਸੇ ਬਾਕੀ ਥਾਵਾਂ ਦੇ ਉੱਤੋਂ, ਜਿਨ੍ਹਾਂ ਦੇ ਵਿੱਚ ਪੈਟਰੋਲ ਪੰਪ ਸ਼ਾਮਲ ਨੇ, ਜਿਹਦੇ ਵਿੱਚ ਮਾਲਸ ਸ਼ਾਮਲ ਹੈ, ਜਿਹਦੇ ਵਿੱਚ ਇੱਥੇ ਵੱਖ-ਵੱਖ ਜਿਹੜੇ ਟੋਲ ਪਲਾਜ਼ੇ ਉੱਥੋਂ ਉੱਠੇ ਨੇ, ਇਹ ਰੇਲਵੇ ਸਟੇਸ਼ਨਾਂ ਦੇ ਬਾਹਰ ਸੀਗੇ ਧਰਨੇ, ਉਹ ਵੀ ਸਾਰੇ ਚੁੱਕ ਲਏ ਗਏ। ਢੋਲ ਦੇ ਨਾਲ ਭੰਗੜੇ ਪਾ ਕੇ ਜਿੱਤ ਦੇ ਜਸ਼ਨ ਮਨਾਏ ਗਏ। ਟੋਲ ਵਾਲੇ ਮਾਮਲੇ ਦੇ ਉੱਤੇ ਸੂਈ ਜ਼ਰੂਰ ਅੜੀ ਆ। ਕੰਪਨੀਆਂ ਹੋਪਫੁਲੀ ਇੱਕ ਅੱਧੇ ਦਿਨ ਦੇ ਵਿੱਚ ਇਸ ਮਾਮਲੇ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਨਾਲ ਅਗਲੇਰੀ ਜਿਹੜੀ ਆ ਉਹ ਗੱਲਬਾਤ ਕਰਕੇ ਇਹਨੂੰ ਖੋਲ ਸਕਦੀਆਂ ਨੇ, ਇਹਨਾਂ ਟੋਲ ਪਲਾਜ਼ਿਆਂ ਨੂੰ। ਜਿਹੜੇ ਲੋਕ ਨੇ ਜਿਹੜੇ 1 ਸਾਲ ਤੱਕ ਇਹਨਾਂ ਟੋਲ ਪਲਾਜ਼ਿਆਂ ਤੋਂ ਮੁਫਤ ਲੰਘਦੇ ਰਹੇ, ਉਹ ਹੁਣ ਇਹ ਮਹਿਸੂਸ ਕਰ ਰਹੇ ਆ ਕਿ ਕਿਸਾਨ ਅੰਦੋਲਨ ਨੇ ਕਿੱਡਾ ਵੱਡਾ ਉਹਨਾਂ ਦਾ ਫਾਇਦਾ ਕੀਤਾ। ਤੇ ਕਿਤੇ ਨਾ ਕਿਤੇ ਲੋਕ ਸੋਚਣ ਵੀ ਲੱਗੇ ਇਹਨਾਂ ਟੋਲ ਪਲਾਜ਼ਿਆਂ ਦੇ ਬਾਰੇ। ਨਹੀਂ ਤਾਂ ਜਿੰਨੇ ਟੋਲ ਪੰਜਾਬ ਦੇ ਵਿੱਚ ਲੱਗੇ ਜਾਂ ਮੁਲਕ ਪੱਧਰ ਦੇ ਉੱਤੇ ਲੱਗੇ, ਕਦੇ ਇਹਨਾਂ ਟੋਲ ਪਲਾਜ਼ਿਆਂ ਦਾ ਵਿਰੋਧ ਹੋਇਆ ਹੀ ਨਹੀਂ। ਮਹਾਰਾਸ਼ਟਰ ਦੇ ਵਿੱਚ, ਮੁੰਬਈ 'ਚ ਜ਼ਰੂਰ ਟੋਲ ਪਲਾਜ਼ਿਆਂ ਦਾ ਵਿਰੋਧ ਹੋਇਆ ਸੀ, ਕਿਸੇ ਹੋਰ ਜਗ੍ਹਾ ਦੇ ਉੱਤੇ ਇਹਨਾਂ ਟੋਲ ਪਲਾਜ਼ਿਆਂ ਦੇ ਵਿਰੋਧ ਨਹੀਂ ਹੋਏ। ਉਧਰ ਜੇ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਜਿਹੜੇ ਕਿਸਾਨ ਆਗੂ ਰਕੇਸ਼ ਟਕੈਤ ਨੇ 383 ਦਿਨਾਂ ਤੋਂ ਬਾਅਦ ਆਪਣੇ ਘਰ ਪਰਤੇ। ਉਹ ਘਰ ਨਹੀਂ ਗਏ ਜਿਉਂ ਇਹ ਕਿਸਾਨ ਅੰਦੋਲਨ ਸ਼ੁਰੂ ਹੋਇਆ। ਬਹੁਤ ਵੱਡੇ ਕਾਫਲੇ ਦੇ ਨਾਲ ਉਹ ਗਾਜੀਪੁਰ ਸਰਹੱਦ ਤੋਂ ਤੁਰੇ ਤੇ ਆਪਣੇ ਪਿੰਡ ਤੱਕ ਪਹੁੰਚੇ। ਰਸਤੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦਾ ਸਵਾਗਤ ਕਰਨ ਦੇ ਵਾਸਤੇ ਸੜਕ ਦੇ ਦੋਵਾਂ ਪਾਸਿਆਂ ਦੇ ਉੱਤੇ ਖੜੇ ਸੀ। ਸੱਪਾ ਦੇ ਆਗੂ ਅਖਿਲੇਸ਼ ਯਾਦਵ ਨੇ ਇਹ ਗੱਲ ਕਹੀ ਕਿ ਰਕੇਸ਼ ਟਕੈਤ ਬਹੁਤ ਵੱਡੇ ਕਿਸਾਨ ਆਗੂ ਨੇ, ਜੇ ਉਹ ਚੋਣ ਲੜਨਾ ਚਾਹੁਣ ਤੇ ਸੱਪਾ ਤਿਆਰ ਹੈ, ਜਿੱਥੋਂ ਉਹ ਲੜਨਾ ਚਾਹੁਣ ਚੋਣ ਲੜਾਉਣਗੇ। ਰਕੇਸ਼ ਟਕੈਤ ਨੇ ਆਖਿਆ ਕਿ ਚੋਣ ਉਹਨਾਂ ਨੇ ਨਹੀਂ ਲੜਨੀ ਤੇ ਨਾ ਉਹਨਾਂ ਦਾ ਨਾਮ ਕਿਸੇ ਪੋਸਟਰ ਦੇ ਵਿੱਚ ਵਰਤਿਆ ਜਾਵੇ। ਉਹ ਕਿਸਾਨਾਂ ਦੇ ਵਾਸਤੇ ਸੰਘਰਸ਼ ਕਰਦੇ ਰਹਿਣਗੇ, ਉਹਨਾਂ ਦੇ ਵਾਸਤੇ ਲੜਦੇ ਰਹਿਣਗੇ। ਜੀ, ਪਰ ਦੇਖੋ ਕਿੱਥੇ ਕੁ ਤੱਕ ਚੱਲਦੀਆਂ। ਲੋਕੀ ਤਾਂ ਕਾਹਲੇ ਆ ਕੇ ਇਲੈਕਸ਼ਨਾਂ ਲੜ ਲੈਣ।
ਤੇ ਅੱਗੇ ਹੁਣ ਪੰਜਾਬ ਸਾਰਾ ਰੈਲੀਓ ਰੈਲੀ ਹੋਇਆ। ਕੇਜਰੀਵਾਲ ਅੱਜ ਬਾਦਲ ਦੇ ਗੜ੍ਹ ਵਿੱਚ ਰੈਲੀ ਕਰਨਗੇ। ਕੁਝ ਤਾਂ ਕੱਲ ਅਰਵਿੰਦ ਕੇਜਰੀਵਾਲ ਜਲੰਧਰ ਤੋਂ ਸ਼ੁਰੂ ਕੀਤਾ ਹੈ 2 ਦਿਨ ਦਾ ਦੌਰਾ। ਜਲੰਧਰ ਦੇ ਵਿੱਚ ਤਿਰੰਗਾ ਯਾਤਰਾ ਉਹਨੇ ਕੱਢੀ ਔਰ ਜਲੰਧਰ ਦੇ ਵਿੱਚ ਰਸ਼ ਵੀ ਦੱਸਦਾ ਸੀਗਾ ਕਿ ਦੁਆਬੇ ਦੇ ਵਿੱਚ ਵੀ ਕੁਝ ਤਾਂ ਹਿਲਜੁਲ ਦਿਸ ਰਹੀ ਹੈ, ਕਿਉਂਕਿ ਜਿਹੜੀ ਪਿਛਲੀ ਫੇਰੀ ਦੇ ਮੌਕੇ ਪਠਾਨਕੋਟ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਸੀ ਉਹ ਗੜ੍ਹ ਹੈ ਭਾਰਤੀ ਜਨਤਾ ਪਾਰਟੀ ਦਾ, ਤੇ ਜਲੰਧਰ ਗੜ੍ਹ ਹੈ ਕਾਂਗਰਸ ਦਾ। ਇੱਥੇ ਤਿਰੰਗਾ ਯਾਤਰਾ ਕੱਢ ਕੇ ਅਰਵਿੰਦ ਕੇਜਰੀਵਾਲ ਨੇ ਜਿਹੜਾ ਦੋਨਾਂ ਪਾਰਟੀਆਂ ਦੇ ਗੜ੍ਹ ਦੇ ਵਿੱਚ ਸੰਨ ਲਾਉਣ ਦੇ ਯਤਨ ਕੀਤੇ ਆ। ਜਦੋਂ 2017 ਦੀਆਂ ਵੋਟਾਂ ਪਈਆਂ ਸੀ ਤੇ ਉਸ ਵੇਲੇ ਜਿਹੜਾ ਹਿੰਦੂ ਭਾਈਚਾਰਾ ਹੈ ਉਹਦੇ ਮਨ ਦੇ ਵਿੱਚ ਇਹ ਦੂਜੀਆਂ ਪਾਰਟੀਆਂ ਨੇ ਪ੍ਰਚਾਰ ਦੇ ਤੌਰ ਦੇ ਉੱਤੇ ਪਾ ਦਿੱਤਾ ਸੀਗਾ ਕਿ ਇਹ ਇੱਕੋ ਫਿਰਕੇ ਦੇ ਲੋਕਾਂ ਦੇ ਨਾਲ ਜੁੜੀ ਹੋਈ ਪਾਰਟੀ ਹੈ। ਸ਼ਾਇਦ ਉਹਦੇ ਕਰਕੇ ਇਹ ਤਿਰੰਗਾ ਯਾਤਰਾ ਕੱਢੀਆਂ ਗਈਆਂ ਨੇ ਇਹ ਦੱਸਣ ਦੇ ਵਾਸਤੇ। ਦੂਜੇ ਪਾਸੇ ਅੱਜ ਅਰਵਿੰਦ ਕੇਜਰੀਵਾਲ ਲੰਬੀ ਦੇ ਵਿੱਚ ਹੋਣਗੇ। ਲੰਬੀ ਦੇ ਵਿੱਚ ਉਹ ਖੁੱਡੀਆਂ ਦੇ ਵਾਸਤੇ ਇੱਕ ਰੈਲੀ ਕਰਨਗੇ। ਖੁੱਡੀਆਂ ਜਿਹੜੇ ਕਿ ਪੋਤਰਾ ਹੈ ਜਿਹੜੇ ਇੱਕ ਮੈਂਬਰ ਪਾਰਲੀਮੈਂਟ ਸਨ, ਭੇਦ ਭਰੇ ਹਾਲਾਤਾਂ ਦੇ ਵਿੱਚ ਉਹਨਾਂ ਦੀ ਉਦੋਂ ਮੌਤ ਹੋ ਗਈ ਸੀਗੀ। ਉਸ ਪਰਿਵਾਰ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਇਸ ਵਾਰੀ ਲੰਬੀ ਦੇ ਵਿੱਚ ਉਹਨਾਂ ਦੇ ਉੱਤੇ ਦਾ ਖੇਡਿਆ। ਲੰਬੀ ਕਿਉਂਕਿ ਅਕਾਲੀ ਦਲ ਬਾਦਲ ਪਰਿਵਾਰ ਦਾ ਗੜ੍ਹ ਹੈ। ਜਦੋਂ ਪਿਛਲੀ ਵਾਰੀ 2017 ਦੇ ਵਿੱਚ ਚੋਣਾਂ ਹੋਈਆਂ ਤੇ ਉਦੋਂ ਜਰਨੈਲ ਸਿੰਘ ਹੁਣਾਂ ਨੇ ਲੰਬੀ ਤੋਂ ਚੋਣ ਲੜੀ ਸੀ ਤੇ ਪ੍ਰਕਾਸ਼ ਸਿੰਘ ਬਾਦਲ ਹੁਰੀ ਉੱਥੋਂ ਚੋਣ ਲੜਦੇ ਰਹੇ ਆ। ਐਤਕੀ ਵੀ ਲੜਨ ਦੇ ਚਰਚੇ ਆ, ਲੜਦੇ ਆ ਜਾਂ ਬਾਦਲ ਪਰਿਵਾਰ ਚੋਂ ਕੋਈ ਹੋਰ ਲੜਦਾ ਅਜੇ ਕਿਹਾ ਨਹੀਂ ਜਾ ਸਕਦਾ। ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਜਿਤਾਉਣ ਦੇ ਵਾਸਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਹੁਰੀ ਉਚੇਚੇ ਤੌਰ ਦੇ ਉੱਤੇ ਗਏ ਸੀ, ਜਿਵੇਂ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੂੰ ਜਿਤਾਉਣ ਦੇ ਵਾਸਤੇ ਰਵਨੀਤ ਸਿੰਘ ਬਿੱਟੂ ਗਿਆ ਸੀ। ਵੇਖਣਾ ਇਹ ਹੋਊਗਾ ਕਿ ਇਸ ਵਾਰੀ ਇਹ ਦੋਨੋਂ ਜਾਣੇ ਲੰਬੀ ਦੇ ਵਿੱਚ ਬਾਦਲ ਪਰਿਵਾਰ ਨੂੰ ਜਿਤਾਉਣ ਲਈ ਕੈਪਟਨ ਅਮਰਿੰਦਰ ਸਿੰਘ ਫੇਰ ਜਾਂਦੇ ਆ, ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੂੰ ਜਿਤਾਉਣ ਲਈ ਰਵਨੀਤ ਸਿੰਘ ਬਿੱਟੂ ਫੇਰ ਜਾਂਦੇ ਆ। ਤਾਂ ਲੰਬੀ ਇੱਕ ਵਾਰੀ ਫਿਰ ਚਰਚਾ ਦਾ ਵਿਸ਼ਾ ਬਣੂਗਾ। ਅੱਜ ਖਾਸ ਤੌਰ ਦੇ ਉੱਤੇ ਅਰਵਿੰਦ ਕੇਜਰੀਵਾਲ ਦੀ ਰੈਲੀ ਬਾਦਲਾਂ ਦੇ ਗੜ੍ਹ ਦੇ ਵਿੱਚ ਜਾ ਕੇ ਜਿਹੜਾ ਉਹ ਕਰਨਾ, ਇਹ ਇੱਕ ਵਾਰੀ ਫੇਰ ਚੈਲੰਜ ਦਿੱਤਾ ਜਾ ਰਿਹਾ। ਉਂਝ ਵੈਸੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲੰਬੀ ਤੋਂ ਸੀਟ ਅਨਾਉਂਸ ਹੋ ਚੁੱਕੀ ਹੋਈ ਆ। ਇਹ ਨਹੀਂ ਹੈਗਾ ਕਿ ਉੱਥੋਂ ਕੋਈ ਹੋਰ ਵੱਡਾ ਨੇਤਾ ਆਊਗਾ, ਪਰ ਇੰਨਾ ਜ਼ਰੂਰ ਹੈ ਕਿ ਜ਼ਮੀਨੀ ਤੌਰ ਦੇ ਉੱਤੇ ਆਧਾਰ ਰੱਖਦਾ ਖੁੱਡੀਆਂ ਪਰਿਵਾਰ ਅੱਜ ਵੀ, ਤੇ ਉੱਥੋਂ ਉਹ ਇੱਕ ਤਕੜੀ ਟੱਕਰ ਦੇਣ ਦੇ ਰੌਂ ਦੇ ਵਿੱਚ ਵੀ ਹੈ ਜੀ। ਤੇ ਅੱਗੇ ਗੱਲ ਕਰਦੇ ਆ ਮਾਨਸਾ ਦੇ ਵਿੱਚ ਜੋ ਲਾਠੀ ਚਾਰਜ ਹੋਇਆ ਸੀ ਉਸ ਦੀ ਜਾਂਚ ਵੀ ਜਾਰੀ ਹੈ। ਕੱਲ ਜਿਹੜੇ ਇੱਥੇ ਮਾਨਸਾ ਦੇ ਵਿੱਚ ਜਿਨ੍ਹਾਂ ਨੂੰ ਕੁੱਟ ਪਈ ਉਹਨਾਂ ਨੇ ਸਣੇ ਸਬੂਤਾਂ ਦੇ ਇੱਥੇ ਪੇਸ਼ ਹੋਏ, ਜਿਹੜੇ ਕਿ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਸੀਗੇ ਉਹਨਾਂ ਦੇ ਸਾਹਮਣੇ। ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਦੇ ਵੱਲੋਂ ਇਹ ਜਿਹੜੇ ਐਸਡੀਐਮ ਹੈ ਸੰਗਰੂਰ ਅਨਮੋਲ ਸਿੰਘ ਢਾਲੀਵਾਲ ਦੇ ਸਾਹਮਣੇ ਪੇਸ਼ ਹੋਏ, ਔਰ ਇਹ ਇਹਨਾਂ ਨੇ ਫੋਟੋਆਂ ਵੀਡੀਓਜ਼ ਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਜਿਹੜੀਆਂ ਇਹ ਵੀਡੀਓ ਸੀਗੀਆਂ ਉਹ ਸਬੂਤ ਦੇ ਤੌਰ ਦੇ ਉੱਤੇ ਪੇਸ਼ ਦਿੱਤੀਆਂ। ਸਾਰਾ ਦਿਨ ਜਿਹੜੇ ਵੱਖ-ਵੱਖ ਨੁਮਾਇੰਦੇ ਸੀਗੇ ਉਹ ਐਸਡੀਐਮ ਦੇ ਸਾਹਮਣੇ ਪੇਸ਼ ਹੁੰਦੇ ਰਹੇ, ਔਰ ਇਹ ਕਿਹਾ ਕਿ ਡੀਐਸਪੀ ਦੇ ਵੱਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦ ਕਰਕੇ ਬਹੁਤ ਸਾਰੇ ਬੇਰੁਜ਼ਗਾਰ ਉਸ ਦਿਨ ਦੇ ਡੂੰਘੇ ਸਦਮੇ ਦੇ ਵਿੱਚ ਨੇ। ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਇਹ ਵੀ ਕਿਹਾ ਕਿ ਡੀਐਸਪੀ ਨੂੰ ਬਰਖਾਸਤ ਕੀਤਾ ਜਾਵੇ, ਜੇ ਨਹੀਂ ਬਰਖਾਸਤ ਕੀਤਾ ਜਾਂਦਾ ਤਾਂ ਇਹਦੇ ਲਈ ਸਰਕਾਰ ਦੇ ਖਿਲਾਫ ਇਹ ਬੇਰੁਜ਼ਗਾਰ ਇੱਕ ਤਕੜਾ ਸੰਘਰਸ਼ ਕਰਨਗੇ। ਕੁਝ ਆਰਟੀਆਈ ਐਕਟਿਵਿਸਟ ਵੀ ਪੇਸ਼ ਹੋਏ ਇਸ ਜਾਂਚ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਲੈ ਕੇ ਕਿ ਜੇ ਡੀਐਸਪੀ ਦੇ ਉੱਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਗਲਾ ਸੰਘਰਸ਼ ਵਿੱਢਣਗੇ।
ਇੱਕ ਡੀਐਸਪੀ ਜਿਹਨੇ ਕਿ ਇਸ ਤਰੀਕੇ ਦਾ ਤਸ਼ੱਦਦ ਉਸ ਦਿਨ ਬੇਰੁਜ਼ਗਾਰਾਂ ਦੇ ਉੱਤੇ ਕੀਤਾ ਕਿ ਜਦੋਂ ਤੁਸੀਂ ਹਿਰਾਸਤ ਦੇ ਵਿੱਚ ਲੈ ਲਿਆ, ਬੱਸ ਦੇ ਵਿੱਚ ਬਿਠਾ ਲਿਆ, ਉਹ ਉੱਥੇ ਵੀ ਆਪਣੀ ਡਾਂਗ ਦੇ ਨਾਲ ਹੁੱਜਾ ਮਾਰਦਾ ਰਿਹਾ ਉਹਨਾਂ ਨੂੰ। ਉਸ ਤੋਂ ਇਲਾਵਾ ਉਹਨੇ ਇਕੱਲੇ ਨੇ ਇੰਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਬੇਰੁਜ਼ਗਾਰਾਂ ਨੂੰ, ਜਿਹਦੀਆਂ ਵੀਡੀਓਜ਼ ਸਾਹਮਣੇ ਨੇ। ਜਿਹੜੇ ਬੇਰੁਜ਼ਗਾਰ ਸੀ ਜਾਂ ਜਿਹੜੇ ਆਰਟੀਆਈ ਐਕਟਿਵਿਸਟ ਪੇਸ਼ ਹੋਏ, ਉਹਨਾਂ ਨੇ ਇਹ ਗੱਲ ਆਖੀ ਕਿ ਸਰਕਾਰ ਨੂੰ ਕਿਹੋ ਜਿਹੇ ਸਬੂਤਾਂ ਦੀ ਲੋੜ ਹੈ। ਸਬੂਤ ਤਾਂ ਵੀਡੀਓ ਦੇ ਰੂਪ ਦੇ ਵਿੱਚ ਸਾਰੇ ਹੀ ਪਏ ਨੇ ਸਾਹਮਣੇ। ਇਹ ਵੀ ਕਿਹਾ ਕਿ ਸੀਐਮ ਸਿਕਿਉਰਿਟੀ ਦੇ ਵਿੱਚ ਇਸ ਤਰ੍ਹਾਂ ਦਾ ਬੰਦਾ ਤਾਂ ਖਤਰਨਾਕ ਰੱਖਣਾ ਉਹੀ, ਤੇ ਸੀਐਮ ਉਹਨੂੰ ਰੱਖੀ ਫਿਰਦੇ ਨੇ। ਸੀਐਮ ਦਾ ਇੱਕ ਸਿੰਗਲ ਬਿਆਨ ਵੀ ਇਹਦੇ ਉੱਤੇ ਨਹੀਂ ਆਇਆ। ਜਦੋਂ ਆ ਸੰਗਰੂਰ ਦੇ ਵਿੱਚ ਦੁਬਾਰਾ ਫੇਰ ਕੁੱਟੇ ਆ ਬੇਰੁਜ਼ਗਾਰ, ਤੇ ਸੀਐਮ ਉਥੋਂ ਸਟੇਜ ਦੇ ਉੱਤੋਂ ਅਨਾਉਂਸ ਕਰ ਰਿਹਾ ਵੀ ਇਹ ਸ਼ਗਨ ਹੈ, ਵੀ ਇੰਨਾ ਕੁ ਸ਼ਗਨ ਹੁੰਦਾ ਹੀ ਆ। ਉਹ ਕੁੱਟ ਨੂੰ ਵੀ ਸ਼ਗਨ ਦੱਸ ਰਹੇ ਆ। ਇਸ ਡੀਐਸਪੀ ਦੇ ਮੁੱਦੇ ਦੇ ਉੱਤੇ ਕਿਉਂਕਿ ਸਵਾਲ ਇਹ ਆ ਕਿ ਸਰਕਾਰ ਨੂੰ ਉਸੇ ਦਿਨ ਚਾਹੀਦਾ ਸੀ ਜਦੋਂ ਵੀਡੀਓ ਸਾਹਮਣੇ ਆ ਗਈਆਂ ਸੀਗੀਆਂ ਕਿ ਉਹਨੂੰ ਬਰਖਾਸਤ ਕਰਕੇ ਅਹੁਦੇ ਤੋਂ ਫੇਰ ਇਨਕੁਆਇਰੀ ਦੇ ਹੁਕਮ ਦਿੰਦੇ। ਉਹਨੂੰ ਅਜੇ ਤੱਕ ਬਰਖਾਸਤ ਨਾ ਕਰਨਾ ਇਹ ਗੱਲ ਸਿੱਧ ਕਰਦਾ ਕਿ ਉਹ ਬੰਦੇ ਦੀਆਂ ਜੜ੍ਹਾਂ ਡੂੰਘੀਆਂ ਨੇ ਤੇ ਉਹਨੂੰ ਮੁੱਖ ਮੰਤਰੀ ਆਪਣੀ ਸੀਐਮ ਸਿਕਿਉਰਿਟੀ ਤੋਂ ਲਾਂਭੇ ਨਹੀਂ ਕਰਨਾ ਚਾਹੁੰਦੇ। ਇਹੋ ਜਿਹੇ ਅਫਸਰ ਨੂੰ ਹੱਲਾਸ਼ੇਰੀ ਦੇਣੀ ਇੱਕ ਕਿਸਮ ਦੇ ਨਾਲ ਗੈਰ ਕਾਨੂੰਨੀ ਜਾਂ ਪੁਲਿਸ ਦੇ ਹੱਥਾਂ ਦੇ ਵਿੱਚ ਪਾਵਰਾਂ ਦੇਣੀਆਂ ਹੁੰਦੀਆਂ ਨੇ। ਜਿਸ ਤਰੀਕੇ ਦਾ ਵਰਤਾਰਾ ਉਹਨੇ ਕੀਤਾ, ਦਬਾਅ ਤਾਂ ਸਰਕਾਰ ਦੇ ਉੱਤੇ ਹੈਗਾ। ਜਿਹੜੀਆਂ ਜਥੇਬੰਦੀਆਂ ਨੇ ਬੇਰੁਜ਼ਗਾਰ ਜਥੇਬੰਦੀਆਂ, ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਮਾਨਸਾ ਦੇ ਵਿੱਚ ਪੱਕਾ ਧਰਨਾ ਲਾ ਦੇਣਗੇ ਜੇਕਰ ਇਸ ਡੀਐਸਪੀ ਨੂੰ ਜਿਹੜਾ ਉਹ ਬਰਖਾਸਤ ਨਾ ਕੀਤਾ ਗਿਆ। ਦੇਖੋ ਜੀ, ਮਾਨਸਿਕ ਹਾਲਤ ਦੇਖੋ ਇਹਨਾਂ ਲੋਕਾਂ ਦੀ ਸਣੇ ਸੀਐਮ ਕੀ ਹੈਗੀ ਆ। ਅਖੀਰ ਦੇ ਵਿੱਚ ਗੱਲ ਕਰਦੇ ਹੈਗੇ ਆ ਖਜ਼ਾਨੇ ਦੀ। ਕਹਿੰਦੇ ਖਜ਼ਾਨਾ ਖਾਲੀ ਆ, ਪਰ ਪੰਜਾਬ ਦੇ ਲੋਕ ਆ ਬਹੁਤ ਜ਼ਿਆਦਾ ਟੈਕਸ ਤਾਰਦੇ। ਜੇ ਸੜਕੀ ਟੈਕਸੀ ਦੇਖ ਲਓ ਤਾਂ 7 ਕਰੋੜ ਹੈ ਹਰ ਰੋਜ਼ ਦਾ। ਦੇਖੋ ਇਹ 7 ਕਰੋੜ ਰੁਪਈਆ ਰੋਜ਼ ਦਾ, ਜਿਹੜਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 210 ਕਰੋੜ ਰੁਪਈਆ ਮਹੀਨੇ ਦਾ ਹੋ ਗਿਆ। ਪੰਜਾਬ ਦੇ ਵਿੱਚ ਸੜਕੀ ਟੈਕਸ ਲੋਕਾਂ ਨੂੰ ਖਾ ਰਿਹਾ। ਲੋਕ ਰੋਡ ਟੈਕਸ ਵੀ ਦਿੰਦੇ ਆ ਤੇ ਟੋਲ ਟੈਕਸ ਵੀ ਦਿੰਦੇ ਆ। ਪੰਜਾਬ ਸਰਕਾਰ ਨਵੇਂ ਵਹੀਕਲਸ ਦੀ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਆ, ਮੋਟਰ ਵਹੀਕਲ ਟੈਕਸ ਵਸੂਲਦੀ ਆ। ਜੇ ਪਰਸਨਲ ਜਿਹੜਾ ਵਹੀਕਲ ਤੁਸੀਂ ਜੀ ਹਾਂਜੀ ਜੀ ਸੜਕੀ ਰੋਡ ਟੈਕਸ ਦੀ ਜੀ ਗੱਲ ਕਰ ਰਹੇ ਸੀ ਜੀ। ਜਿਹੜਾ ਇਹ 9% ਹੀ ਲੱਗਦਾ ਜੀ, ਜਿਹੜਾ ਤੁਸੀਂ ਪ੍ਰਾਈਵੇਟ ਲੈਣਾ ਆਪਣੇ ਘਰ ਦੇ ਵਰਤੋਂ ਦੇ ਵਾਸਤੇ। ਪੰਜਾਬ ਦੇ ਵਿੱਚ 38 ਟੋਲ ਪਲਾਜ਼ੇ ਆ, 23 ਇਹਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਪੈਂਦੇ ਆ। ਅਕਤੂਬਰ 2020 ਤੋਂ ਇਹਨਾਂ ਟੋਲ ਪਲਾਜ਼ਿਆਂ ਦੇ ਉੱਤੇ ਕਿਸਾਨ ਧਰਨਿਆਂ ਤੇ ਬੈਠੇ ਆ। ਜਿਹੜਾ ਕੇਂਦਰੀ ਸੜਕ ਮੰਤਰਾਲਾ ਉਹ ਇਹ ਕਹਿੰਦਾ ਕਿ ਅਕਤੂਬਰ 2020 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ
ਨੈਸ਼ਨਲ ਹਾਈਵੇਜ਼ ਦੇ ਉੱਤੇ ਪੈਂਦੇ ਟੋਲ ਪਲਾਜ਼ੇ ਬੰਦ ਹੋਣ ਕਰਕੇ 1269 ਕਰੋੜ ਤੇ 42 ਲੱਖ ਰੁਪਏ ਦਾ ਨੁਕਸਾਨ ਸੈਂਟਰ ਨੂੰ ਹੋਇਆ। ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਵਿੱਚ ਇਹਨਾਂ ਟੋਲ ਪਲਾਜ਼ਿਆਂ ਤੇ ਚੱਲਦੇ ਧਰਨਿਆਂ ਕਰਕੇ ਤਿੰਨਾਂ ਸੂਬਿਆਂ ਦੇ ਲੋਕਾਂ ਨੂੰ 2731 ਕਰੋੜ ਤੇ 32 ਲੱਖ ਰੁਪਏ ਟੋਲ ਦੇ ਬਚੇ ਆ। ਪੰਜਾਬੀ ਰੋਜ਼ ਇਸ ਹਿਸਾਬ ਦੇ ਨਾਲ 3.5 ਕਰੋੜ ਰੁਪਈਆ ਟੋਲ ਟੈਕਸ ਦੇ ਵਜੋਂ ਦੇ ਰਹੇ ਆ। ਇਹ ਗੱਲ ਹੁਣ ਵੱਡੇ ਪੱਧਰ ਦੇ ਉੱਤੇ ਉੱਭਰਨ ਲੱਗੀ ਆ। ਇਹ ਕਿਸਾਨ ਅੰਦੋਲਨ ਆ ਜਿਹਨੇ ਉਭਾਰ ਦਿੱਤੀ ਕਿ ਜਦੋਂ ਤੁਸੀਂ ਲੋਕ ਰੋਡ ਟੈਕਸ ਦੇ ਰਹੇ ਆ ਤੇ ਫਿਰ ਟੋਲ ਟੈਕਸ ਕਿਉਂ? ਇਹ ਕਿਹਾ ਜਾ ਰਿਹਾ ਕਿ ਕੁਝ ਕਿਸਾਨ ਧਿਰਾਂ ਅਗਲੇ ਸਾਲ ਤੋਂ ਟੋਲ ਮੁਕਤੀ ਦੇ ਵਾਸਤੇ ਅੰਦੋਲਨ ਸ਼ੁਰੂ ਕਰ ਸਕਦੀਆਂ ਨੇ। ਪੰਜਾਬ ਸਰਕਾਰ ਨੇ 1 ਅਪ੍ਰੈਲ ਤੋਂ 30 ਨਵੰਬਰ 2021 ਤੱਕ 8 ਮਹੀਨੇ ਦੇ ਦੌਰਾਨ ਪੰਜਾਬ ਭਰ ਦੇ ਵਿੱਚੋਂ ਕੋਈ 853 ਕਰੋੜ ਰੁਪਈਆ ਮੋਟਰ ਵਹੀਕਲ ਟੈਕਸ, ਜਿਹੜਾ ਰੋਡ ਟੈਕਸ ਹੈ, ਉਹ ਵਸੂਲਿਆ। ਜੇ ਟੋਲ ਟੈਕਸ ਤੇ ਰੋਡ ਟੈਕਸ ਦੋਨਾਂ ਨੂੰ ਮਿਲਾਉਂਦੇ ਹੋ ਤਾਂ ਇਹ ਜਿਹੜੀ ਰੋਜ਼ ਦੀ ਰਾਸ਼ੀ ਹੈ ਜੀ, ਉਹ 7 ਕਰੋੜ ਰੁਪਈਆ ਬਣਦੀ ਹੈ। ਪੰਜਾਬੀਆਂ ਦੀ ਜੇਬ ਦੇ ਵਿੱਚੋਂ ਰੋਡ ਟੈਕਸ ਤੇ ਟੋਲ ਟੈਕਸ ਦੇ ਵਜੋਂ 2500 ਕਰੋੜ ਰੁਪਈਆ ਸਾਲਾਨਾ ਨਿਕਲਦਾ ਜੀ, ਜਿਹੜਾ ਕਿ ਇੱਕ ਬਹੁਤ ਵੱਡਾ ਹੈ। ਕਿਉਂਕਿ ਜਦੋਂ ਤੁਸੀਂ ਰੋਡ ਟੈਕਸ ਦਿੱਤਾ, ਰੋਡ ਟੈਕਸ ਦੇ ਕੇ ਗੱਡੀ ਸ਼ੋਰੂਮ ਚੋਂ ਲਿਆਂਦੀ ਤੇ ਜਦੋਂ ਬਾਹਰ ਨਿਕਲੇ ਅੱਗੇ ਉਹਦੇ ਉੱਤੇ ਟੋਲ ਟੈਕਸ ਆ ਗਏ। ਮਤਲਬ ਕਿ ਇਹ ਇੱਕ ਬਹੁਤ ਵੱਡੀ ਠੱਗੀ ਲੋਕਾਂ ਦੇ ਨਾਲ ਹੋ ਰਹੀ ਹੈ। ਪਰ ਸਵਾਲ ਵੱਡਾ ਇਹ ਹੈ ਕਿ ਇਸ ਮਾਮਲੇ ਦੇ ਉੱਤੇ ਬੋਲਦਾ ਕੋਈ ਨਹੀਂ। ਹੁਣ ਜਦੋਂ ਇਹ ਫਿਗਰਸ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਨੇ, ਜਿਵੇਂ ਕਿ ਮਹਾਰਾਸ਼ਟਰ ਦੇ ਵਿੱਚ, ਮੁੰਬਈ ਦੇ ਵਿੱਚ ਸਿਰਫ ਟੋਲ ਪਲਾਜ਼ਿਆਂ ਦਾ ਵਿਰੋਧ ਹੋਇਆ ਸੀ ਇੱਕ ਟਾਈਮ, ਅਦਰਵਾਈਜ਼ ਕਿਸੇ ਜਗ੍ਹਾ ਦੇ ਉੱਤੇ ਇਹਨਾਂ ਟੋਲ ਪਲਾਜ਼ਿਆਂ ਦਾ ਵਿਰੋਧ ਨਹੀਂ ਹੋਇਆ। ਸਰਕਾਰ ਨੇ ਸੌਖਾ ਜਿਹਾ ਕੰਮ ਲੱਭ ਲਿਆ, ਉਹ ਚਾਹੇ ਸੂਬੇ ਦੀ ਸਰਕਾਰ ਹੈ, ਸੂਬਿਆਂ ਦੀਆਂ ਸਰਕਾਰਾਂ ਨੇ, ਚਾਹੇ ਕੇਂਦਰ ਦੀ ਸਰਕਾਰ ਹੈ, ਕਿ ਚੁੱਪ ਕਰਕੇ ਸਾਰੀਆਂ ਸੜਕਾਂ ਦੇ ਉੱਤੇ ਟੋਲ ਲਾ ਦਿਓ। ਪੱਲਿਓਂ ਕੁਝ ਦੇਣ ਦੀ ਜ਼ਰੂਰਤ ਨਹੀਂ। ਕੰਪਨੀਆਂ ਕਿੰਨੀ ਦੇਰ ਦੇ ਵਾਸਤੇ ਇਹ ਟੋਲ ਵਸੂਲਦੀਆਂ ਨੇ, ਇਹਦਾ ਕੋਈ ਬੋਰਡ ਨਹੀਂ ਲੱਗਦਾ। ਕਿਸੇ ਵੇਲੇ ਜਦੋਂ ਕੋਈ ਬ੍ਰਿਜ ਬਣਦਾ ਹੁੰਦਾ ਸੀਗਾ ਤੇ ਉਹਦੇ ਉੱਤੇ ਬੋਰਡ ਲੱਗਿਆ ਹੁੰਦਾ ਸੀਗਾ ਕਿ ਇੱਥੇ ਇੰਨਾ ਟੋਲ ਲਿਆ ਜਾ ਰਿਹਾ ਕਿਉਂਕਿ ਇਹਦੀ ਲਾਗਤ ਇੰਨੀ ਆਈ ਹੈ, ਇੰਨੀ ਤਰੀਕ ਤੱਕ ਇੱਥੇ ਟੋਲ ਵਸੂਲਿਆ ਜਾਊਗਾ। ਬੜੇ ਸਾਰੇ ਲੋਕਾਂ ਨੇ ਉਦੋਂ ਟੋਲ ਦਿੰਦੇ ਰਹੇ। ਉਹ ਜਦੋਂ ਉਸ ਬ੍ਰਿਜ ਦੇ, ਸੜਕ ਦੇ ਪੈਸੇ ਪੂਰੇ ਹੋ ਜਾਂਦੇ ਤੇ ਉਹ ਟੋਲ ਬੰਦ ਹੋ ਜਾਂਦਾ। ਇਹ ਜਿਹੜੇ ਨਵੇਂ ਟੋਲ ਪਲਾਜ਼ੇ ਆਏ, ਇਹ ਜਿਸ ਕਿਸਮ ਦੇ ਇਹਨਾਂ ਨੇ ਢਾਂਚੇ ਆਪਣੇ ਖੜੇ ਕਰ ਲਏ, ਉੱਥੇ ਨਾ ਤਾਂ ਕੋਈ ਬੋਰਡ ਲੱਗਿਆ ਕਿ ਕਿੰਨੀ ਦੇਰ ਤੱਕ ਇਹਦੇ ਉੱਤੇ ਟੋਲ ਵਸੂਲਿਆ ਜਾਣਾ, ਇਸ ਸੜਕ ਦੇ ਉੱਤੇ ਕਿੰਨਾ ਖਰਚਾ ਆਇਆ, ਕਿੰਨਾ ਵਸੂਲਿਆ ਜਾਊਗਾ, ਕਿੰਨੇ ਸਮੇਂ ਵਾਸਤੇ ਵਸੂਲਿਆ ਜਾਊਗਾ, ਕੁਝ ਨਹੀਂ ਲਿਖਿਆ ਹੋਇਆ। ਇਹਦਾ ਮਤਲਬ ਇਹ ਜਿਹੜੀ ਠੱਗੀ ਆ ਇਹ ਪੱਕੀ ਹੋ ਗਈ। ਜਿਵੇਂ ਜਿਹੜਾ ਇੱਥੇ ਗਊ ਸੈਸ ਹੈ, ਉਹ 2 ਵੀਲਰ ਦੇ ਉੱਤੇ ਵੀ ਦੇਣਾ ਪੈਂਦਾ, 4 ਵੀਲਰ ਦੇ ਉੱਤੇ ਵੀ ਦੇਣਾ ਪੈਂਦਾ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਸੀ, ਉਹ ਇਹਨਾਂ ਗਊਸ਼ਾਲਾਵਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਗਏ। ਜਦੋਂ ਪ੍ਰਾਈਵੇਟ ਹੱਥਾਂ 'ਚ ਤੁਸੀਂ ਦੇਤਾ ਤਾਂ ਫਿਰ ਤੁਸੀਂ ਗਊ ਸੈਸ ਕਿਵੇਂ ਉਹਦੇ ਉੱਤੇ ਹਰੇਕ ਚੀਜ਼ ਦੇ ਉੱਤੇ ਵਸੂਲੀ ਜਾ ਰਹੇ ਹੋ। ਲੋਕੀ ਈਵਨ ਤੁਹਾਨੂੰ ਬਿਜਲੀ ਦੇ ਬਿੱਲ ਦੇ ਉੱਤੇ ਗਊ ਸੈਸ ਦੇਣਾ ਪੈਂਦਾ, ਸ਼ਰਾਬ ਦੀ ਬੋਤਲ ਦੇ ਉੱਤੇ ਗਊ ਸੈਸ ਦੇਣਾ ਪੈਂਦਾ, ਜਦੋਂ ਕਿ ਉਹ ਗਊਸ਼ਾਲਾਵਾਂ ਤੁਸੀਂ ਪ੍ਰਾਈਵੇਟ ਕਰਤੀਆਂ। ਮਤਲਬ ਕਿ ਠੱਗੀ ਦੇ ਕਿਹੜੇ-ਕਿਹੜੇ ਤਰੀਕੇ ਸਰਕਾਰਾਂ ਨੇ ਲੋਕਾਂ ਦੇ ਵਾਸਤੇ ਲੱਭ ਲਏ। ਇਸੇ ਕਰਕੇ ਇਹ ਗੱਲ ਉੱਭਰਦੀ ਰਹੀ ਕਿ ਜਿਹੜਾ ਕਿਸਾਨ ਅੰਦੋਲਨ ਸੀ, ਇਹ ਸਿਰਫ 3 ਖੇਤੀ ਕਾਨੂੰਨਾਂ ਦੇ ਉੱਤੇ ਹੀ ਕੇਂਦਰਿਤ ਨਹੀਂ ਸੀ, ਬਲਕਿ ਇਹਨੇ ਲੋਕਾਂ ਦੇ ਵਿੱਚ ਜਾਗਰੂਕਤਾ ਤਾਂ ਵੱਡੀ ਲੈ ਕੇ ਆਂਦੀ ਕਿ ਕਿਸ-ਕਿਸ ਜਗ੍ਹਾ ਦੇ ਉੱਤੇ ਸਰਕਾਰਾਂ ਉਹਨੂੰ ਕਿਵੇਂ ਠੱਗ ਰਹੀਆਂ ਨੇ। ਹੁਣ ਇੱਕੋ ਚੀਜ਼ ਦੇ ਉੱਤੇ ਇਹ 2 ਟੈਕਸ ਦਿੱਤੇ ਜਾ ਰਹੇ ਨੇ, ਰੋਡ ਟੈਕਸ ਤੇ ਟੋਲ ਟੈਕਸ, ਹੈ ਇੱਕੋ ਵਹੀਕਲ ਦੇ ਉੱਤੇ, ਔਰ 2 ਟੈਕਸ ਕਿਵੇਂ ਵਸੂਲੇ ਜਾ ਸਕਦੇ ਆ, ਇਹ ਸਵਾਲ ਤਾਂ ਖੜੇ ਹੋਣ ਲੱਗ ਪਏ। ਜਿਵੇਂ-ਜਿਵੇਂ ਹੁਣ ਲੋਕ ਸੜਕਾਂ ਦੇ ਉੱਤੇ ਨਿਕਲਣਗੇ, ਟੋਲ ਵੱਧ ਦੇਣੇ ਪੈਣਗੇ ਤੇ ਬਿਨਾਂ ਕਿਸੇ ਸ਼ੱਕ ਦੇ ਵੱਡੇ ਸਵਾਲ ਉੱਭਰਨਗੇ। ਉੱਭਰਨੇ ਵੀ ਚਾਹੀਦੇ ਆ, ਬਹੁਤ ਦੇਰ ਤੋਂ ਉੱਭਰਨੇ ਚਾਹੀਦੇ ਸੀ। ਬਹੁਤ-ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਤੇ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ ਹੈ। ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲਵਾਂਗੀ। ਤੇ ਸਰੋਤੇ ਇਸ ਪ੍ਰੋਗਰਾਮ ਨੂੰ ਤੁਸੀਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਦ ਵੀ ਉਸ ਤੇ ਪ੍ਰੋਗਰਾਮ ਹੁੰਦੇ ਆ ਤੁਹਾਡੇ ਕੋਲ ਆ ਜਾਂਦੇ ਆ। Facebook ਤੇ ਵੀ ਸੁਣ ਸਕਦੇ ਆ ਤੇ YouTube ਦੇ ਉੱਤੇ ਵੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।